ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 22 ਦਸੰਬਰ 2023, ਸਤਪੋ ਨਾਨਕਸ਼ਾਹੀ ਸੰਮਤ 555। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM/FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਆਪਾਂ ਸ਼ਹੀਦੀ ਹਫ਼ਤੇ ਦੇ ਵਿੱਚੋਂ ਲੰਘ ਰਹੇ ਹਾਂ, ਉਸ ਦੌਰ ਦੇ ਵਿੱਚੋਂ ਲੰਘ ਰਹੇ ਹਾਂ। ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਦਿੱਤਾ ਸੀ, ਪਰਿਵਾਰ ਵਿਛੋੜਾ ਹੋਇਆ ਸੀ। ਇਸੇ ਦੀ ਜਿਹੜੇ ਮਹਾਨ ਸਮਾਗਮ ਨੇ ਉਹਨਾਂ ਦੀ ਕਵਰੇਜ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਉੱਤੇ ਲਗਾਤਾਰ ਜਾਰੀ ਹੈ। ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਇਹਨੂੰ ਸ਼ੇਅਰ ਕਰਨਾ ਨਾ ਭੁੱਲਿਓ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਜਥੇਦਾਰ ਕੌਂਕੇ ਦੇ ਨਾਲ ਜੁੜੀ ਖਬਰ ਤੋਂ। ਇੱਕ ਦੱਬੀ ਫਾਈਲ ਨਿਕਲ ਕੇ ਆਈ ਹੈ ਤੇ ਫਾਈਲ ਕਹਿ ਰਹੀ ਹੈ ਕਿ ਉਹਨਾਂ ਨੂੰ, ਕੌਂਕੇ ਸਾਹਿਬ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ ਸੀਗਾ ਜੀ। ਦੇਖੋ, ਇਹ ਜਿਹੜੀ ਫਾਈਲ ਦੱਬੀ ਆ, ਇਹ ਫਾਈਲ ਐਕਚੁਅਲ ਦੇ ਵਿੱਚ ਇੱਕ ਇਨਕੁਆਰੀ ਰਿਪੋਰਟ ਆ ਜੀ। ਜਿਹੜੀ ਇਨਕੁਆਰੀ ਲੱਗੀ ਸੀਗੀ 98 ਦੇ ਵਿੱਚ। ਜੇ ਉਹਦੀ ਤਰੀਕ ਦਾ ਆਪਾਂ ਜ਼ਿਕਰ ਕਰੀਏ ਤੇ 7/6/98 ਦੇ ਸੰਬੰਧ ਚ। ਖੈਰ, ਗੱਲ ਇਹ ਆ ਕਿ 98 ਚ ਅਕਾਲੀ ਸਰਕਾਰ ਚੱਲਦੀ ਸੀ। ਸਾਡੇ ਕੋਲ ਸਾਰੇ ਕਾਗਜ਼ਾਤ ਨੇ ਜਿਹੜੇ ਇਸ ਕੇਸ ਦੇ ਨਾਲ ਜੁੜੇ ਆ, ਚਾਹੇ ਉਹ FIR ਹੋਵੇ, ਚਾਹੇ ਇਸ ਤੋਂ ਇਲਾਵਾ ਜਿਹੜੀ ਉਹ ਰਿਪੋਰਟ ਆ। ਤੇ ਇਸ ਤੋਂ ਇਲਾਵਾ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਇਹ ਰਿਪੋਰਟ ਜਨਤਕ ਮਤਲਬ ਕਿ ਹੋਈ ਹੈ, ਤੇ ਉਸ ਤੋਂ ਬਾਅਦ ਜਿਹੜੀ ਇਸ ਰਿਪੋਰਟ ਦੀ ਹੁਣ ਅੱਗੇ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣੀ ਹੈ, ਉਸ ਬਾਬਤ ਵੀ ਜਿਹੜੇ ਕਾਗਜ਼ਾਤ ਭੇਜੇ ਗਏ ਉਹ ਵੀ ਹੈ। ਮਤਲਬ ਕਿ ਇਹ ਕਾਗਜ਼ ਜਿਹੜੇ ਆ, ਕਹਿ ਲਓ ਕਿ ਪਹਿਲਾਂ ਕਿਸੇ ਟਾਵੇਂ ਦੇ ਹੱਥ ਚ ਸੀ, ਹੁਣ ਤਾਂ ਸਾਰਿਆਂ ਦੇ ਹੱਥ ਚ ਆ ਜਾਣਗੇ। ਜਿੱਥੋਂ ਨਿਕਲੇ ਆਪਾਂ ਨੂੰ ਉਹ ਵੀ ਪਤਾ ਹੈ, ਪਰ ਹਾਲਾਂਕਿ ਆਪਾਂ ਉਹ ਰਿਵੀਲ ਨਹੀਂ ਕਰਾਂਗੇ, ਮਾਮਲਾ ਥੋੜਾ ਸੈਂਸਿਟਿਵ ਹੁੰਦਾ। ਤਾਂ ਗੱਲ ਇਹ ਆ ਕਿ ਇਹ ਜਿਹੜੀ ਰਿਪੋਰਟ ਹੈ, ਇਨਕੁਆਰੀ ਰਿਪੋਰਟ, ਇਹ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ। ਜੇ ਇਹਨੂੰ ਆਪਾਂ ਵੇਖੀਏ 5-6 ਪੰਨਿਆਂ ਦੀ ਆ। ਉਸ ਵੇਲੇ ਇਹ ਕੀਤੀ ਸੀਗੀ BP ਤਿਵਾੜੀ IPS ਅਫਸਰ ਹੁੰਦੇ ਸੀਗੇ। ਆਪਾਂ ਇਹਦੇ ਵਿੱਚ ਜੇ ਤੁਸੀਂ ਪੰਨਾ ਨੰਬਰ ਪਹਿਲੇ ਤੇ ਆਓਗੇ ਤਾਂ ਇੱਥੇ ਇਹਦੇ ਵਿੱਚ ਦਰਜ ਹੈ ਕਿ ਦਰਸ਼ਨ ਸਿੰਘ ਜਿਹੜਾ ਸਿਪਾਹੀ ਸੀਗਾ, ਉਹਦੇ ਬਿਆਨ ਦੇ ਵਿੱਚ ਹੀ ਕਿਤੇ ਨਾ ਕਿਤੇ ਕੰਟਰਾਡਿਕਸ਼ਨ ਆ। ਮਤਲਬ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਉਹਨੇ ਕੁਝ ਹੋਰ ਬਿਆਨ ਦਰਜ ਕਰਵਾਏ ਤੇ ਇਸ ਪੜਤਾਲੀਆ ਟੀਮ ਕੋਲ ਵੱਖਰੇ। ਇਸ ਤੋਂ ਇਲਾਵਾ ਮਹਿੰਦਰ ਸਿੰਘ ਤੇ ਹਰਚੰਦ ਸਿੰਘ ਕਰਮਵਾਦ ਚ ਤੁਸੀਂ ਵੇਖੋਗੇ ਤੇ ਇਹਨਾਂ ਦੇ ਪਿੰਡ ਪੱਤੀ ਕਾਦਾ ਕੌਂਕੇ ਤੇ ਇਸ ਤੋਂ ਇਲਾਵਾ ਝੂਠ ਚੱਕ, ਕਿ ਇਹ ਉਹ ਦੋ ਬੰਦੇ ਸੀਗੇ ਜਿਹੜੇ ਉਸ ਵੇਲੇ ਥਾਣੇ ਚ ਚੁੱਕੇ ਗਏ ਸੀਗੇ ਜਿੱਥੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਨੂੰ ਰੱਖਿਆ ਗਿਆ ਸੀ। ਮਤਲਬ ਕਿ ਇਹਨਾਂ ਨੇ ਵੀ ਪੁਸ਼ਟੀ ਕੀਤੀ ਆ, ਕੁੱਟਮਾਰ ਦੀ ਵੀ ਸਾਰੀ ਗੱਲਬਾਤ ਜਿਹੜੀ ਆ ਉਹ ਦੱਸੀ ਆ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਹੈ, ਰਣਜੀਤ ਸਿੰਘ ਨਾਂ ਦਾ ਇੱਕ ਵਿਅਕਤੀ ਆ, ਉਹਨੇ ਇਹ ਬਿਆਨ ਦਰਜ ਕਰਵਾਇਆ ਤੇ ਉਹਦੇ ਵਿੱਚ ਉਹ ਕਹਿੰਦਾ ਕਿ ਕਾਫੀ ਕੁੱਟਿਆ ਸੀਗਾ ਜਥੇਦਾਰ ਜੀ ਨੂੰ। ਜੀ ਜੀ। ਤੇ ਨਾਲ ਤੇਜਵੰਤ ਸਿੰਘ ਗਰੇਵਾਲ ਪੁੱਤਰ ਇਸ਼ਪਾਲ ਸਿੰਘ ਤੇ ਜਥੇਦਾਰ ਸੂਰਜ ਸਿੰਘ ਪੁੱਤਰ ਕਾਲੜਾ ਸਿੰਘ, ਇਹਨਾਂ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਜਦੋਂ ਜਥੇਦਾਰ ਗੁਰਦੇਵ ਸਿੰਘ ਨੂੰ ਜਗਰਾਉਂ ਪੁਲਿਸ ਨੇ ਫੜਿਆ ਸੀ ਤਾਂ ਉਸ ਵਕਤ ਇਹਨਾਂ ਦੋਵਾਂ ਜਥੇਦਾਰਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਸੀ, ਜੋ ਮਾਨ ਸਿੰਘ ਗਰਚਾ ਦੇ ਘਰ ਹਾਜ਼ਰ ਸੀ। ਜੀ।
ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਐਸਐਸਪੀ ਸਵਰਨ ਸਿੰਘ, ਇਹ ਸਵਰਨ ਸਿੰਘ ਤੁਸੀਂ ਪ੍ਰਵੀਨ ਜੀ ਸ਼ਾਇਦ ਨਾ ਜਾਣਦੇ ਹੋ, ਅਸੀਂ ਇਹ ਛੋਟੇ ਹੁੰਦਿਆਂ ਨਾਂ ਬੜਾ ਸੁਣਿਆ, ਇਹਨੂੰ ਸਵਰਨ ਘੋਟਣਾ ਦੇ ਸਨ ਜੀ ਜੀ। ਇਹ ਬੜਾ ਹੀ ਬਦਨਾਮ ਅਫਸਰ ਸੀਗਾ, ਬੜਾ ਜ਼ਾਲਮ ਕਿਸਮ ਦਾ ਅਫਸਰ ਸੀਗਾ। ਇੱਕ ਗੱਲ ਇਹ ਆ ਕਿ ਇਹਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਗੱਲਬਾਤ ਕੀਤੀ ਤੇ ਖੁਦ ਸਿਫਾਰਿਸ਼ ਕੀਤੀ ਕਿ ਭਾਈ ਕੌਂਕੇ ਨੂੰ ਬਈ ਖਾਣਾ ਜਿਹੜਾ ਉਹ ਘਰ ਦਾ ਤੇ ਸਾਫ਼ ਕੱਪੜੇ ਜਿਹੜੇ ਮੁਹੱਈਆ ਕਰਵਾਏ ਜਾਣ। ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਦਰਜ ਆ ਜਿਹੜੀ ਕਿ ਪੰਨਾ ਨੰਬਰ 3 ਤੇ ਆ ਕਿ ਇੱਥੇ 2193 ਨੂੰ ਵਾਰੰਟ ਅਫਸਰ ਨੇ ਛਾਪਾ ਵੀ ਮਾਰਿਆ ਸੀਗਾ ਜੀ CIA ਸਟਾਫ ਜਗਰਾਉਂ ਦੇ ਵਿੱਚ, CIA ਸਟਾਫ ਦੇ ਵਿੱਚ ਹੀ ਸਾਰਾ ਕੁਝ ਹੁੰਦਾ। ਇਹਦੇ ਬਾਰੇ ਪਿੰਕੀ ਨੇ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਸੀ, ਪਰ ਕਿਉਂਕਿ ਆਪਣੇ ਕੋਲ ਲਿਖਤ ਹੈ ਤਾਂ ਅਸੀਂ ਲਿਖਤ ਦੇ ਆਧਾਰ ਤੇ ਚੱਲਾਂਗੇ। ਤਾਂ ਇਹਦੇ ਵਿੱਚ ਸਵਰਨ ਸਿੰਘ ਵਾਲੇ ਮਾਮਲੇ ਦੇ ਵਿੱਚ ਉਹ ਇਹ ਗੱਲ ਕਹਿੰਦਾ ਹੈ ਕਿ ਦੇਖੋ ਇਹ ਅਫਸਰ ਸੀਗਾ ਬਲਵੀਰ ਕੁਮਾਰ ਬਾਵਾ ਜੀ, ਠੀਕ ਹੈ ਜੀ। ਉਹ ਕਹਿੰਦਾ ਹੈ ਕਿ ਦੇਖੋ ਗੱਲ ਇਹ ਆ ਕਿ ਜਦੋਂ ਵਾਰੰਟ ਅਫਸਰ ਆਇਆ ਉੱਥੇ ਸਰਾਸਰ ਝੂਠ ਬੋਲਿਆ ਗਿਆ ਤੇ ਨਾਲ ਫਿਰ ਹਾਈ ਕੋਰਟ ਦੇ ਵਿੱਚ ਸਵਰਨ ਸਿੰਘ SSP ਤੇ ਗੁਰਮੀਤ ਇੰਸਪੈਕਟਰ ਨੇ ਯਕੀਨ ਦਿਵਾਇਆ ਕਿ ਅਸੀਂ ਭਾਈ ਕੌਂਕੇ ਦੀ ਤਲਾਸ਼ ਲਈ SPD ਜਗਰਾਉਂ ਜਿਹੜੇ ਨਾ ਉਹ ਪੜਤਾਲ ਕਰਨਗੇ ਤੇ ਕਿਸੇ ਵੀ SSP ਨੇ ਇਸ ਬਾਰੇ SPD ਨੂੰ ਕੋਈ ਹੁਕਮ ਨਹੀਂ ਦਿੱਤਾ। ਮਤਲਬ ਸਾਫ਼ ਹੈ ਕਿ ਹਾਈ ਕੋਰਟ 'ਚ ਕਹਿ ਕੇ ਵੀ ਪਾਲਣਾ ਨਹੀਂ ਕੀਤੀ ਇਹਨਾਂ ਨੇ, ਜੀ ਜੀ, ਨਾ ਨਾ ਕਿਸੇ ਦੀ ਡਿਊਟੀ ਲਾਈ, ਨਾ ਕਿਸੇ ਨੂੰ ਕਿਹਾ, ਬਲਕਿ ਬਲਵੀਰ ਕੁਮਾਰ ਬਾਵਾ SPD ਜਿਹੜਾ ਜਗਰਾਉਂ ਉਸਨੇ ਇਸ ਸਬੰਧ ਦੇ ਵਿੱਚ ਕੋਈ ਇਨਕੁਆਇਰੀ ਨਹੀਂ ਕੀਤੀ, ਬਲਕਿ ਆਪਣੇ ਬਿਆਨ 'ਚੋਂ ਆਪ ਮੰਨਦਾ, ਇਹ ਬਹੁਤ ਇੰਪੋਰਟੈਂਟ ਤੱਥ ਹੈ, ਉਹ ਆਪ ਮੰਨਦਾ ਹੈ ਕਿ ਇਹ ਜ਼ਿਮਨੀਆਂ ਰੀਡਰ ਨੇ ਤਿਆਰ ਕੀਤੀਆਂ ਤੇ ਮੇਰੇ ਸਿਰਫ ਦਸਤਖਤ ਕਰਵਾਏ ਗਏ। ਜੀ ਜੀ, ਮਤਲਬ ਨਾ ਹੁਕਮ ਦੀ ਪਾਲਣਾ ਕੀਤੀ ਗਈ, ਨਾ ਕੋ ਕੁਛ ਮਤਲਬ ਕਿ ਜੋ ਉੱਥੇ ਕਹਿ ਕੇ ਆਏ ਕੱਖ ਵੀ ਨਹੀਂ ਕੀਤਾ, ਕਿਸੇ ਨੇ ਇਨਕੁਆਇਰੀ ਮਾਰਕ ਨਹੀਂ ਕੀਤੀ, ਬਲਕਿ ਜ਼ਿਮਨੀਆਂ ਤਿਆਰ ਕਰਕੇ ਜਾਂਚ ਪੜਤਾਲ ਦੀਆਂ। ਤੇ ਜਿਹੜਾ ਅਫਸਰ ਹੈ ਬਲਵੀਰ ਬਾਵਾ ਉਹ ਖੁਦ ਮੰਨਦਾ ਕਿ ਸਿਰਫ ਮੇਰੇ ਸਾਈਨ ਕਰਵਾਏ ਗਏ। ਤਾਂ ਇਸ ਤੋਂ ਇਲਾਵਾ ਸਿਪਾਹੀ ਤਰਸੇਮ ਸਿੰਘ ਜਿਹਦੇ ਬੈਲਟ ਦੇ ਵਿੱਚ ਹੱਥਕੜੀ ਦਿਖਾਈ ਗਈ ਕਿ ਇਸ ਬੈਲਟ ਨੂੰ ਤੋੜ ਕੇ ਹੱਥਕੜੀ ਸਮੇਤ ਜਥੇਦਾਰ ਗੁਰਦੇਵ ਸਿੰਘ ਕੌਂਕੇ ਫਰਾਰ ਹੁੰਦੇ ਆ, ਤਾਂ ਇਹਨੂੰ ਪਹਿਲਾਂ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹਰਿੰਦਰ ਚਾਲ ਤੇ ਰਾਜਨ ਗੁਪਤਾ ਇਸ ਨੂੰ C2 ਵਜੋਂ ਪ੍ਰਮੋਟ ਕਰਨ ਦੀ ਸਿਫਾਰਿਸ਼ ਕਰਕੇ ਹੌਲਦਾਰ ਬਣਾ ਦਿੰਦੇ ਆ। ਜੀ ਮਤਲਬ ਕਿ ਜਿਸ ਬੰਦੇ ਤੇ ਕਾਰਵਾਈ ਹੋਣੀ ਸੀਗੀ ਉਸ ਨੂੰ ਪ੍ਰਮੋਸ਼ਨ ਦਿੱਤੀ ਜਾਂਦੀ ਆ। ਸਿੱਟਾ ਇਹਦਾ ਜਿਹੜਾ ਅਖੀਰ ਤੇ ਹੈਗਾ 4 ਤੇ 5 ਨੰਬਰ ਪੰਨਾ ਦੇ ਵਿੱਚ ਉਹਦੀ ਜੀ ਅਖੀਰਲੀ ਆਪਾਂ ਕਹਿ ਲਓ ਕਹਾਣੀ ਤੇ ਜਾਈਏ, ਜੋ ਰਿਪੋਰਟ ਨੇ ਸਿੱਟਾ ਕੱਢਿਆ 27/7/99 ਨੂੰ ਇਹ ਜਿਹੜੀ ਰਿਪੋਰਟ ਸੀਗੀ ਉਹ ਫਿਰ ਦਫ਼ਤਰ ਦਾਖਲ ਕੀਤੀ ਜਾਂਦੀ ਆ। ਇਹਦੇ ਵਿੱਚ ਇਹ BP ਤਿਵਾੜੀ ਜਿਹੜੇ IPS ਸੀ ਕਿ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਸਿਕਿਉਰਿਟੀ ਪੰਜਾਬ ਚੰਡੀਗੜ੍ਹ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਤੇ ਹੈ ਕਿ ਪੁਲਿਸ ਨੇ ਝੂਠਾ ਰਿਕਾਰਡ ਬਣਾਇਆ ਜੀ, ਦੂਸਰਾ ਹੈ ਕਿ ਸਾਬਕਾ ਫੌਜਦਾਰੀ ਬਕਾਇਦਾ ਤਫਤੀਸ਼ ਇਹਦੇ ਚ ਕੀਤੀ ਜਾਵੇ, ਇਹਨਾਂ ਤੇ ਮੁਕੱਦਮਾ ਦਰਜ ਕਰਨਾ ਜਿਹੜਾ ਉਹ ਉਚਿਤ ਹੋਏਗਾ। ਮਤਲਬ ਕਿ ਗੁਰਮੀਤ ਸਿੰਘ ਇਤਿਆਦਕ ਜਿਹੜੇ ਸੀਗੇ ਨਾ ਇੰਸਪੈਕਟਰ ਕਿ ਇਹਨਾਂ ਤੇ ਮੁਕੱਦਮਾ ਜਿਹੜਾ ਉਹ ਬਣਦਾ। ਇਸ ਤਫਤੀਸ਼ ਦੇ ਦੌਰਾਨ ਬਾਕੀ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਕਾਰਨਾਮਿਆਂ ਦੀ ਵੀ ਜਾਂਚ ਕੀਤੀ ਜਾਵੇ ਤੇ ਪੁਲਿਸ ਆਪਣੀ ਰਿਪੋਰਟ ਦਫਾ 173 ਜ਼ਾਬਤਾ ਫੌਜਦਾਰੀ ਅਦਾਲਤ ਵਿੱਚ ਪੇਸ਼ ਕਰੇ। ਮਤਲਬ ਸਾਫ਼ ਹੈ ਕਿਉਂਕਿ ਸਮਾਂ ਤੁਹਾਡੇ ਕੋਲ ਸੀਮਤ ਹੈ, ਮੈਂ ਉੱਪਰ ਜ਼ਿਆਦਾ ਨਹੀਂ ਜਾਊਂਗਾ। ਸੋ ਗੱਲ ਇਹ ਆ ਉਹਦੇ ਵਿੱਚ ਅਖੀਰ ਤੇ ਤਿਵਾੜੀ ਸਾਹਿਬ ਇਸ ਗੱਲ ਨੂੰ ਕਨਕਲੂਡ ਕਰਦੇ ਆ ਕਿ ਗੁਰਮੀਤ ਸਿੰਘ ਕਿਉਂਕਿ ਸਵਰਨਾ ਤੇ ਮਰ ਗਿਆ ਉਸ ਤੋਂ ਪਹਿਲਾਂ ਹੀ। ਅੱਛਾ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ ਜੀ, ਜਿਹੜਾ ਅਜਨਾਲੇ ਦੇ ਵਿੱਚ ਥਾਣੇ ਵਾਲਾ ਮਾਮਲਾ ਵਾਪਰਿਆ ਸੀਗਾ ਉਹਦੇ ਵਿੱਚ ਤੁਸੀਂ ਅਕਸਰ ਵੇਖਿਆ ਹੋਣਾ SSP ਸਤਵਿੰਦਰ ਸਿੰਘ ਕਲੀਨ ਸ਼ੇਵਡ ਹੈ ਜੀ ਜੀ, ਬੜਾ ਤੇਜ਼ ਤਰ੍ਹਾਂ ਪਹਿਲਾਂ ਸ਼ਾਇਦ ਮਾਨਸੇ ਵਾਲੀ ਸਾਈਡ ਵੀ ਹੁੰਦਾ ਸੀਗਾ ਸਤਵਿੰਦਰ ਸਿੰਘ, ਉਹ ਸਵਰਨ ਸਿੰਘ ਘੋਟਨੇ ਦਾ ਮੁੰਡਾ ਆਇਆ ਜੀ, ਤੇ ਉਹਨੇ ਬਾਈਬਲ ਕਲਾਂ ਘਟਨਾ ਦੀ ਜਾਂਚ ਵੀ ਕੀਤੀ ਹੈ। ਕੁਝ ਚੀਜ਼ਾਂ ਜਿਹੜੀਆਂ ਬੜੀਆਂ ਮੈਂਸ਼ਨ ਕਰਨੀਆਂ ਜ਼ਰੂਰੀ ਹੁੰਦੀਆਂ ਨੇ। ਸੋ ਇਹ ਕਹਿ ਲਓ ਕਿ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਤੱਥ ਹੈ ਸਤਿੰਦਰ ਸਿੰਘ ਉਹਦਾ ਨਾਮ ਹੈ ਪੂਰਾ। ਖੈਰ ਹੁਣ ਦੇਖੋ ਇਹ ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ ਸੀ ਇਹਦੀ ਮੈਂ ਥੋੜੀ ਜਿਹੀ ਤੁਹਾਨੂੰ ਕੜੀ ਜੋੜ ਦੇਵਾਂ। ਇਹ ਸੀਗਾ ਕਿ
ਜਦੋਂ ਇਹਨਾਂ ਨੂੰ ਚੁੱਕਿਆ ਗਿਆ ਉਦੋਂ ਤਰੀਕ ਸੀ ਪਹਿਲਾਂ 20/12/92। ਜੀ ਉਦਣ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਕਿਉਂਕਿ 200-250 ਬੰਦਾ ਗਿਆ ਸੀਗਾ, ਛੁਡਾ ਕੇ ਲਿਆਂਦਾ ਸੀਗਾ। ਇਸ ਕਰਕੇ ਕਿਉਂਕਿ 7 ਦਿਨਾਂ ਦੇ ਦੋਤੇ ਦੀ ਉਸੇ ਦਿਨ ਮੌਤ ਹੋਈ ਪਈ ਸੀ, ਲਾਸ਼ ਘਰੇ ਪਈ ਸੀ, ਸੰਸਕਾਰ ਕਰਨਾ ਸੀ। ਉਹ ਤੋਂ 5 ਦਿਨ ਬਾਅਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਫੇਰ ਚੁੱਕਿਆ ਜਾਂਦਾ 200-300 ਬੰਦੇ ਦੀ ਹਾਜ਼ਰੀ ਦੇ ਵਿੱਚੋਂ, ਤੇ ਫੇਰ ਅੱਗੇ ਜਾ ਕੇ ਇਹ ਦਿਖਾ ਦਿੰਦੇ ਆ ਕਿ ਜਥੇਦਾਰ ਕੌਂਕੇ ਹਥਿਆਰਾਂ ਦੀ, ਆ ਜਿਹੜੀ ਹੁਣ ਗੱਲ ਬਣਾਉਂਦੇ ਆ, ਹਥਿਆਰਾਂ ਦੀ ਰਿਕਵਰੀ ਵਾਸਤੇ ਲਿਜਾਇਆ ਜਾ ਰਿਹਾ ਸੀਗਾ ਤੇ 2-193 ਨੂੰ ਇਹ ਉੱਥੋਂ ਭੱਜ ਗਿਆ। ਠੀਕ ਹੈ ਜੀ। ਹੁਣ ਇਹਦੇ ਵਿੱਚ ਸਾਡੇ ਕੋਲ ਇੱਕ ਹੋਰ FIR ਹੱਥ ਲੱਗੀ ਆ ਕਿ ਇਸ ਮਾਮਲੇ 'ਚ ਦੇਖੋ, ਮੇਰੇ ਲਈ ਇਹ ਇੱਕ ਬੜਾ ਖੋਜ ਦਾ ਕਹਿ ਲਓ ਜਾਂ ਜਗਿਆਸਾ ਦਾ ਵਿਸ਼ਾ ਕਿ ਉਸ ਵੇਲੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਚੁੱਕਿਆ ਕਿਉਂ ਗਿਆ ਸੀ। ਹੁਣ ਬਿਨਾਂ ਗੱਲ ਤੋਂ ਤੇ ਨਹੀਂ ਚੁੱਕਿਆ ਜਾਂਦਾ। ਤਾਂ ਮੇਰੇ ਹੱਥ ਇੱਕ ਬਹੁਤ ਪੁਰਾਣੀ FIR ਲੱਗੀ ਆ, ਇਹ 7:30 ਵਜੇ ਦੀ ਹੈ, ਸਵੇਰ ਦੀ, 8/12/92 ਦੀ। ਇਹਦੇ ਵਿੱਚ ਜਿਹੜੀ ਹੱਥ ਲਿਖਤ ਆ, ਤੇ ਮੈਂ ਬਹੁਤ ਇੱਕ ਨਿਗਾਹ ਵੀ ਕਮਜ਼ੋਰ ਹੋ ਗਈ ਉਮਰ ਦੇ ਹਿਸਾਬ ਨਾਲ, ਉਦੋਂ ਸਕੈਨ ਕਰਵਾ ਕੇ ਕਿਤੋਂ ਕਢਵਾਈ ਆ, ਤਾਂ ਉਹਦੇ ਵਿੱਚ ਦਰਜ ਹੈ ਇੱਕ ਬਲਵਿੰਦਰ ਸਿੰਘ ਨਾਂ ਦੇ ਨੌਜਵਾਨ ਦਾ ਕਤਲ ਹੁੰਦਾ ਇਹਨਾਂ ਦੇ ਪਿੰਡ ਜੀ। ਉਹਦਾ ਭਰਾ FIR ਤੇ ਦਰਜ ਕਰਵਾਉਂਦਾ ਹੈ ਕਿ ਉਹਦਾ ਭਾਈ ਪਹਿਲਾਂ ਇਹਨਾਂ ਗਤੀਵਿਧੀਆਂ 'ਚ, ਯਾਨੀ ਖਾੜਕੂਵਾਦ ਦੀਆਂ ਗਤੀਵਿਧੀਆਂ 'ਚ ਸ਼ਾਮਲ ਸੀ, ਪਰ ਹੁਣ ਉਹ ਘਰੇ ਸੀਗਾ ਤੇ ਉਹਨੂੰ ਘਰੇ ਆ ਕੇ 3 ਨੌਜਵਾਨਾਂ ਨੇ ਕਤਲ ਕੀਤਾ। ਸੋ ਉਸ ਕਤਲ ਕੇਸ ਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਜਿਹੜਾ ਉਹ ਚੁੱਕ ਕੇ ਤੇ ਫਿਰ ਮੁੜ ਕੇ ਨਾਮਜ਼ਦ ਕੀਤਾ ਜਾਂਦਾ। ਹੁਣ ਇੱਕ ਤੁਹਾਨੂੰ ਮੈਂ ਜਾਂਦੀ ਗੱਲ ਦੱਸ ਜਾਵਾਂ, ਜਾਂਦੇ ਦੀ, ਕਿ ਦੇਖੋ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਆ ਗਿਆ ਇਹਦੇ ਵਿੱਚ, ਸਰਕਾਰ ਉਹਨਾਂ ਦੀ, ਉਸ ਤੋਂ ਬਾਅਦ 12-13 ਸਾਲ ਬਾਅਦ ਰਾਜ ਕੀਤਾ ਉਹਨਾਂ ਨੇ ਜਦੋਂ ਇਹ ਰਿਪੋਰਟ ਆ ਗਈ, ਪਰ ਇਹ ਅੱਜ ਤੱਕ ਜਨਤਕ ਨਹੀਂ ਕਰ ਸਕੇ। ਕਾਰਵਾਈ ਤੇ ਕੀ ਕਰਨੀ ਸੀ। ਦੂਜੀ ਗੱਲ, ਜਿਹੜੀ ਗੱਲ ਹੈ, ਜਿਹੜੀ ਮੈਂ ਕੇਸ ਡਾਇਰੀ ਪੜ੍ਹੀ, ਇਹਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੋਹਾਂ ਹੀ ਕੇਸਾਂ 'ਚ, ਕਤਲ ਵਾਲੇ ਕੇਸ 'ਚ ਤੇ ਫਰਾਰੀ ਵਾਲੇ ਕੇਸ 'ਚ, ਦੋਹਾਂ ਹੀ ਕੇਸਾਂ 'ਚ ਅੱਜ ਤੱਕ ਕਾਗਜ਼ਾਂ 'ਚ ਭਗੌੜੇ ਵੱਜਦੇ ਆ। ਉਹ ਅੱਛਾ, ਹਾਂਜੀ। ਇਹ ਇੱਕ ਨਵੀਂ ਸਾਡੇ ਵਾਸਤੇ ਜਾਣਕਾਰੀ ਹੈ ਜੋ ਮੈਂ ਤੁਹਾਨੂੰ ਦੇ ਰਿਹਾ ਹਾਂ ਕਿ ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਸਾਰੇ ਡਾਕੂਮੈਂਟ ਫਿਰ ਹਾਸਲ ਕੀਤੇ ਸਾਡੀ ਟੀਮ ਨੇ, ਤਾਂ ਉਹਦੇ ਵਿੱਚ ਇਹ ਚੀਜ਼ਾਂ ਨਿਕਲ ਕੇ ਆਈਆਂ ਨੇ। ਤਾਂ ਇਹ ਤੁਸੀਂ ਦੇਖ ਲਓ ਕਿ ਬਈ ਇਹ ਜਿਹੜੇ ਪੰਥਕ ਲੀਡਰ ਆ, ਜਾਂ ਜਿਹੜੇ ਇਹ ਖੁਦ ਨੂੰ ਪੰਥ ਰਤਨ ਕਹਿੰਦੇ ਰਹੇ ਆ, ਕਿ ਉਹਨਾਂ ਦੇ ਰਵੱਈਏ ਜਿਹੜੇ ਆ ਉਹ ਕਿਸ ਤਰ੍ਹਾਂ ਰਹੇ। ਖੈਰ, ਇਹ ਲੰਮੀ ਚੌੜੀ ਗੱਲਬਾਤ ਸੀ ਜਿਹੜੀ ਜੀ, ਹੁਣ ਇਹਨੂੰ ਆਪਾਂ ਇੱਕ ਕੰਮ ਤੇ। ਪਰ ਦੇਖ ਲਓ ਮਿੰਟੂ ਜੀ, ਜ਼ੁਲਮ ਦੀ ਇੰਤਹਾ ਕਿ ਉਸੇ ਰਿਪੋਰਟ ਦੇ ਵਿੱਚ ਜਿਹੜੀ ਤੁਸੀਂ ਤਫਸੀਲ ਦਿੱਤੀ ਹੈ, ਉਹਦੇ ਵਿੱਚ ਹੀ ਉਸ ਤੰਤਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਗਿਆ, ਉਸ ਤੰਤਰ ਤੇ ਸਵਾਲ ਖੜੇ ਹੁੰਦੇ ਨੇ, ਤੇ ਉਹੀ ਤੰਤਰ ਕਹਿੰਦਾ ਕਿ ਇਹ ਬੰਦਾ ਭਗੌੜਾ ਸੀ। ਨਹੀਂ ਦੇਖੋ, ਉਹ ਫਾਈਂਡਿੰਗਸ ਅਗਲੇ ਨੇ ਤਾਂ ਜਾਂਚ ਪੜਤਾਲ ਕਰਕੇ ਰੱਖ ਦਿੱਤੇ, ਅਫਸਰ ਨੇ ਜਾਂਚ ਪੜਤਾਲ ਕਰ ਦਿੱਤੀ, ਉਹਨੇ ਲੱਭ ਕੇ ਸਾਰਾ ਕੁਝ ਰੱਖ ਦਿੱਤਾ ਤੁਹਾਡੇ ਸਾਹਮਣੇ ਕਿ ਬਈ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਆਹ ਕੁੱਟਮਾਰ ਹੋਈ ਆ, ਫਲਾਂ ਹੋਇਆ। ਹੁਣ ਗੱਲ ਸੁਣੋ ਮੇਰੀ, ਤੰਤਰ ਨੂੰ ਇਹ ਚਲੋ ਠੀਕ ਆ, ਆਪਾਂ ਨਿੰਦ ਦੇ ਕੋਲਦੇ ਆ, ਤੇ ਤੰਤਰ ਤੋਂ ਪਹਿਲਾਂ ਜਿਹੜੇ ਉੱਤੇ ਬੈਠੇ ਨੇ ਮੰਤਰ ਮਾਰ ਕੇ, ਜਿਹੜੇ ਉਸ ਤੰਤਰ ਤੇ ਕੁੰਡਲੀ ਮਾਰ ਕੇ 15 ਸਾਲ ਰਾਜ ਕਰਦੇ ਰਹੇ ਆ, ਤੰਤਰ ਕੀ ਕਰੂਗਾ? ਸਭ ਤੋਂ ਕਹਿ ਲੋ ਕਿ ਉਹਨਾਂ ਦੀ ਨੀਅਤ ਹੀ ਖੋਟੀ ਆ। ਬਿਲਕੁਲ ਜੀ, ਗੱਲ ਤੇ ਹੈ ਨਾ। ਤੰਤਰ ਕਿਉਂ? ਤੰਤਰ ਨੇ ਤਾਂ ਨਹੀਂ ਰੋਕਿਆ ਨਾ ਤੁਹਾਨੂੰ, ਤੁਸੀਂ ਫੜ ਕੇ ਇਹਨਾਂ ਨੂੰ ਸਾਰਿਆਂ ਨੂੰ, ਆ ਜਿੰਨੇ ਹੈਗੇ ਸੀ ਬਚਦੇ, ਇਹਦੇ ਵਿੱਚ ਕਈ ਨਾਮ ਆ, ਉਹਨਾਂ ਨੂੰ ਸਾਰਿਆਂ ਨੂੰ ਧੱਕਦੇ ਤੁਸੀਂ, ਸਾਰਿਆਂ ਨੂੰ ਧੱਕਦੇ ਅੰਦਰ। ਸੋ ਗੱਲ ਤੇ ਇਹ ਆ ਕਿ ਤੰਤਰ ਦੀ ਤੇ ਚਲੋ ਕਹਾਣੀ ਜਿਹੜੀ ਆ ਜਿਸ ਤਰ੍ਹਾਂ ਦੀ ਹੈ, ਪਰ ਤੰਤਰ ਦੇ ਜਿਹੜੇ ਸੰਚਾਲਕ ਆ ਮੁੱਖ ਤੌਰ ਤੇ ਜ਼ਿੰਮੇਵਾਰ ਤੇ ਉਹ ਲੋਕ ਨੇ। ਜੀ ਬਿਲਕੁਲ। ਇੰਡੀਆ ਗੱਠਜੋੜ ਵਾਲਿਆਂ ਨੇ ਮਿੰਟੂ ਜੀ ਜੰਤਰ ਮੰਤਰ ਤੇ ਕਹਿੰਦੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਜੀ। ਲਓ ਜੀ, ਤੰਤਰ ਜੰਤਰ ਮੰਤਰ ਜੀ, ਗੱਲਾਂ ਤੁਹਾਡੀਆਂ ਰਾਲ ਰਲ ਗਈਆਂ ਨੇ। ਦੇਖੋ, ਇਹ ਹੁਣ ਜਿਹੜੇ ਇੰਡੀਆ ਵਾਲੇ ਆ ਫਾਰਮ ਚ ਆ ਰਹੇ ਨੇ, ਲੱਗਦਾ ਕਿ ਕੁਛ ਨਾ ਕੁਛ ਕਰੂਗੇ। ਤਾਂ ਇਹਨਾਂ ਨੇ ਜੋ ਸਸਪੈਂਸ਼ਨ ਹੋਈ ਹੈ ਬਹੁਤ ਵੱਡੇ ਪੱਧਰ ਤੇ, ਮੈਂਬਰ ਪਾਰਲੀਮੈਂਟ ਜਿੰਨੇ ਸੀਗੇ 146 ਦੇ ਕਰੀਬ, ਤਾਂ ਉਹਨਾਂ ਵਾਸਤੇ ਪ੍ਰਦਰਸ਼ਨ ਕੀਤਾ। ਇਹਦੇ ਚ ਰਾਹੁਲ ਗਾਂਧੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਉਹ ਸੰਸਦ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਉਹ ਨੌਜਵਾਨ ਬੜੇ ਆ, ਇਹਨਾਂ ਦੀ ਤੇ ਫੂਕ ਨਿਕਲਗੀ, ਕਹਿੰਦਾ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਪਿੱਛੇ ਅਸੀਂ ਤਾਂ ਦੇਖਦੇ ਸੀ, ਇਹਨਾਂ ਦੇ ਤਾਂ ਬੁਰੇ ਹਾਲ ਹੁੰਦੇ ਸੀਗੇ, ਉਹ ਜੇ ਦੇਸ਼ ਦੇ ਰਾਖੇ ਬਣਦੇ ਆ। ਤੇ ਨਾਲ ਉਹਨੇ ਕਿਹਾ ਕਿ ਇਹਦੀ ਵਜ੍ਹਾ ਸਾਰੀ ਜਿਹੜੀ ਸੀਗੀ ਉਹ ਬੇਰੁਜ਼ਗਾਰੀ ਵਜ੍ਹਾ ਸੀਗੀ,
ਤਾਂ ਗੱਲ ਇਹ ਆ ਕਿ ਇਹਨਾਂ ਨੇ ਇਹ ਕੰਮ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਪਤਾ ਕੀ ਨਿਕਲਦਾ ਇਹਨੂੰ ਜੇ ਆਪਾਂ ਮੁਕਤਸਰ ਸਮਝਣਾ ਹੋਵੇ ਜੀ ਕਿ ਵੇਖੋ, ਇੰਡੀਆ ਗੱਠਜੋੜ ਜਿਹੜਾ ਹੈ ਉਹ ਜੰਤਰ ਮੰਤਰ ਤੇ ਜਾਂ ਕੁਛ ਕਾਂਗਰਸੀ ਜਿਵੇਂ ਇੱਧਰ ਮੁਜ਼ਾਹਰਾ ਵਗੈਰਾ ਕਰ ਰਹੇ ਸੀਗੇ, ਤਾਂ ਉਹਨਾਂ ਨੇ ਇੱਕ ਮੈਸੇਜ ਦੇ ਦਿੱਤਾ ਇਸ ਮੁਲਕ ਨੂੰ ਕਿ ਅਸੀਂ ਆ ਰਹੇ ਹਾਂ, ਜੀ ਅਸੀਂ ਆ ਰਹੇ ਹਾਂ। ਤਾਂ ਮਤਲਬ ਕਿ ਇਹ ਇਦਾਂ ਦੇ ਪ੍ਰੋਗਰਾਮ ਹੋਰ ਲਿਆਉਣਗੇ, ਫਿਰ ਉਸ ਤੋਂ ਬਾਅਦ ਰੈਲੀਆਂ ਤੁਹਾਨੂੰ ਮੰਚਾਂ ਤੇ ਇਹ ਇਕੱਠੇ ਦਿਸਣਗੇ, ਏਜੰਡਾ ਸੈੱਟ ਕਰਕੇ ਆਉਣਗੇ, ਫਿਰ ਸੀਟ ਸ਼ੇਅਰਿੰਗ ਫਾਰਮੂਲਾ, ਇਹ ਸਾਰਾ ਕੁਝ ਤੈਅ ਹੋ ਜਾਏਗਾ। ਗੱਲ ਇਹ ਆ ਕਿ ਠੀਕ ਹੈ, ਮੇਰਾ ਵੀ ਅੱਜ ਵੀ ਮੰਨਣਾ ਕਿ ਮਜ਼ਬੂਤ ਹੈ, ਐਸੀ ਗੱਲ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ RSS ਜਿਹੜੀ ਹੈ ਆਸਾਨੀ ਨਾਲ ਉਖੜ ਜਾਏਗੀ, ਪਰ ਰਾਜਨੀਤੀ 'ਚ ਅਸੰਭਵ ਆਪਾਂ ਕੁਝ ਨਹੀਂ ਕਹਿ ਸਕਦੇ, ਕੁਝ ਵੀ ਹੋ ਸਕਦਾ। ਤਾਂ ਜੇ ਕੁਝ ਦਿਨ ਦੇ ਅੰਦਰ ਅੰਦਰ, ਕਿਉਂਕਿ ਮੈਂ ਦੇਖਿਆ ਮਮਤਾ ਬੈਨਰਜੀ ਨੂੰ ਵੀ ਘੇਰਾ ਪਾਇਆ ਗਿਆ, ਕੇਜਰੀਵਾਲ ਨੂੰ ਵੀ ਘੇਰਾ ਪੈ ਰਿਹਾ, 3 ਜਨਵਰੀ ਵਾਸਤੇ ਫਿਰ ਸਮਾਂ ਹੈ। ਅਖਿਲੇਸ਼ ਯਾਦਵ ਦੇ ਨਾਲ ਵੀ ਫੁੱਟ ਪਾਉਣ ਦਾ ਕੰਮ ਚੱਲਿਆ, ਉਹ ਸਾਰਾ ਇਹਨਾਂ ਦਾ ਗੁਜਰਾਤੀਆਂ ਦਾ ਪਲਾਨ ਸੀਗਾ ਜੀ। ਇਹਨਾਂ ਦਾ ਆਪਣਾ ਇੱਕ ਆਪਰੇਸ਼ਨ ਸੀਕ੍ਰੇਟ ਚੱਲਿਆ, ਉਹਦੇ ਵਿੱਚ ਗੋਦੀ ਮੀਡੀਆ ਵੀ ਸ਼ਾਮਲ ਸੀਗਾ, ਜੋ ਉਹਨਾਂ ਨੇ ਨਕਾਰਾਤਮਕ ਰਿਪੋਰਟਿੰਗ ਕੀਤੀ ਹੈ। ਪਰ ਬਾਵਜੂਦ ਇਸ ਤੇ ਜਿਵੇਂ ਇਕੱਠੇ ਹੋ ਗਏ ਆ, ਜੇਕਰ ਮੰਨ ਲਓ ਸੀਟ ਸ਼ੇਅਰਿੰਗ ਫਾਰਮੂਲਾ, ਏਜੰਡਾ ਵਗੈਰਾ ਸਾਰਾ ਕੁਝ ਸੈੱਟ ਬਣਦਾ ਤਾਂ ਫਿਰ 60 ਬਰਾਬਰ ਦੀ ਹੋ ਜਾਏਗੀ। ਮਤਲਬ ਕਿ ਇਹ ਨਹੀਂ ਹੈ ਕਿ ਵਨ ਸਾਈਡਡ ਗੇਮ ਜਿਹੜੀ ਆ ਉਹ ਆਸਾਨੀ ਦੇ ਨਾਲ ਫਿਰ RSS ਵਾਲੇ, ਭਾਜਪਾ ਵਾਲੇ ਜਿੱਤ ਜਾਣ। ਜੀ ਤੇ ਮਿੰਟੂ ਜੀ, ਲੁਧਿਆਣਾ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ, ਚੱਲਦੇ ਆਟੋ ਦੇ ਵਿੱਚ ਗੈਂਗ ਰੇਪ ਕੀਤਾ ਗਿਆ ਜੀ। ਦੇਖੋ, ਇਹ ਕੁੜੀ, ਪਹਿਲੀ ਗੱਲ ਤੇ ਇਹ ਆ ਕਿ ਇਹਦੀ ਕਹਾਣੀ ਵੇਖੋ, ਇਹ ਵਿਚਾਰੀ ਪੜ੍ਹ ਰਹੀ ਸੀਗੀ, ਸ਼ਾਇਦ ਗ੍ਰੈਜੂਏਸ਼ਨ ਕਰ ਰਹੀ ਸੀਗੀ, ਚਲੋ ਆਪਾਂ ਬਹੁਤੀ ਜਾਣਕਾਰੀ ਰਿਵੀਲ ਨਹੀਂ ਕਰਾਂਗੇ। ਅੱਛਾ, ਇਹ ਸਵੇਰੇ ਸਵੇਰੇ ਸ਼ਿਫਟ ਲਾ ਕੇ ਉਸ ਤੋਂ ਬਾਅਦ ਪੜ੍ਹਾਈ ਕਰਦੀ ਸੀ। ਇਹੋ ਜਿਹੀ ਕੁੜੀ ਨੂੰ ਤੇ ਸਗੋਂ ਸੁਸਾਇਟੀ ਵੱਲੋਂ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ, ਮਾਣ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਹਿੰਮਤੀ ਕੁੜੀਆਂ ਨੇ ਜਿਹੜੀਆਂ ਆਪਣੀ ਪੜ੍ਹਾਈ ਦਾ ਖਰਚਾ ਤੇ ਘਰ ਦਾ ਤੋਰੀ ਫੁਲਕਾ ਵੀ ਚਲਾਉਂਦੇ। ਹੁਣ ਇਹ ਜਦੋਂ ਸਵੇਰੇ ਜਾ ਰਹੀ ਸੀ ਕਿ ਉਹਨੇ ਪਹਿਲਾਂ ਇੱਕ ਆਟੋ ਲਿਆ, ਉਹ ਗਿੱਲ ਨਹਿਰ ਦੇ ਕੋਲ ਪਹੁੰਚਦੀ, ਉੱਥੋਂ ਦੂਸਰਾ ਆਟੋ ਲੈ ਕੇ ਤੇ ਉਹਨੇ ਆਪਣੀ ਸ਼ਿਫਟ ਤੇ ਪਹੁੰਚਣਾ ਸੀਗਾ। ਤਾਂ ਇਹ ਜਿਹੜੇ ਆਟੋ ਵਾਲੇ ਸੀ, 2 ਪਹਿਲਾਂ ਹੀ ਬੈਠੇ ਸੀਗੇ, ਇਹ ਅਮਲੀ ਸੀਗੇ, ਐਕਚੁਅਲੀ ਨਸ਼ੇੜੀ ਸੀਗੇ ਜੀ ਜੀ, ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਇਹਨਾਂ ਨੇ ਕੰਮ ਕੀਤੇ। ਇੱਕ ਨਾਬਾਲਗ ਹੈ ਇਹਨਾਂ ਦੇ ਵਿੱਚੋਂ। ਫਿਰ ਇਹਨਾਂ ਨੇ ਪਹਿਲਾਂ ਤੇ ਛੇੜਛਾੜ ਕੀਤੀ, ਬਦਤਮੀਜ਼ੀ ਕੀਤੀ, ਫਿਰ ਉਸ ਤੋਂ ਬਾਅਦ ਉਹਨੂੰ ਬੰਨ ਕੇ ਤੇ ਇਹਨਾਂ ਉਹਦੀ ਪੱਤ ਲੁੱਟ ਲਈ। ਹੁਣ ਤੁਹਾਨੂੰ ਪਤਾ, ਤੜਕੇ 5-6 ਵਜੇ ਦੇ ਦਰਮਿਆਨ ਹਨੇਰਾ ਬਹੁਤ ਹੁੰਦਾ ਹੈ ਜੀ ਤੇ ਸ਼ਹਿਰੀ ਜ਼ਿੰਦਗੀ 'ਚ ਹੁੰਦਾ, ਤੇ ਇਹ ਜਿਹੜਾ ਏਰੀਆ ਵਾਰ-ਵਾਰ ਪੈ ਜਾਂਦਾ ਹੈ। ਹੁਣ ਇਹ ਆ ਕਿ ਇਹਨਾਂ ਨੇ ਜਦੋਂ ਇੱਜ਼ਤ ਲੁੱਟ ਲਈ, ਉਹਦਾ ਮੋਬਾਈਲ ਵੀ ਜਿਹੜਾ ਖੋਹ ਕੇ ਲੈ ਗਏ। ਉਸ ਤੋਂ ਬਾਅਦ ਕੁੜੀ ਕਿਸੇ ਤੋਂ ਲਿਫਟ ਵਗੈਰਾ ਲੈ ਕੇ ਘਰ ਪਹੁੰਚੀ, ਉਹਨੇ ਸਾਰੀ ਆਪਣੀ ਵਿਥਿਆ ਸੁਣਾਈ। ਉਸ ਤੋਂ ਬਾਅਦ ਘਰ ਵਾਲੇ ਤੇ ਇੰਨੇ ਸਹਿਮੇ ਸੀ, ਉਹ ਰਿਪੋਰਟ ਹੀ ਨਹੀਂ ਸੀ ਦਰਜ ਕਰਵਾਉਂਦੇ। ਫਿਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਥੋੜਾ ਮੋਟੀਵੇਟ ਕੀਤਾ। ਉਸ ਤੋਂ ਬਾਅਦ ਰਿਪੋਰਟ ਦਰਜ ਹੁੰਦੀ ਹੈ, ਤਾਂ ਪੁਲਿਸ ਨੇ ਬੜੀ ਤੇਜ਼ੀ ਦੇ ਨਾਲ ਇਹਨਾਂ ਤਿੰਨਾਂ ਹੀ ਦਰਿੰਦਿਆਂ ਨੂੰ ਫੜ ਲਿਆ ਤੇ ਇਹ ਪਤਾ ਨਹੀਂ ਹੁਣ ਇਹਨਾਂ ਨੂੰ ਕੁੱਟਿਆ ਮਾਰਿਆ ਕੀ ਹਿਸਾਬ ਕਿਤਾਬ ਹੈ। ਪੁਲਿਸ ਤਾਂ ਕਹਿੰਦੀ ਹੈ ਕਿ ਸਾਨੂੰ ਵੇਖ ਕੇ ਭੱਜੇ ਤੇ ਦਰਖਤ 'ਚ ਵੱਜੇ ਤੇ ਲੱਤਾਂ ਬਾਹਾਂ ਇਹਨਾਂ ਦੀਆਂ ਟੁੱਟ ਗਈਆਂ। ਪਤਾ ਨਹੀਂ, ਅੱਜ ਕੱਲ ਇਹ ਕੰਮ ਤੁਹਾਨੂੰ ਪਤਾ ਚੱਲਦਾ ਹੀ ਆ। ਤੇ ਇਹ ਤਾਂ ਸ਼ੁਕਰ ਕਰੋ ਐਨਕਾਊਂਟਰ ਨਹੀਂ ਕੀਤਾ ਇਹਨਾਂ ਨੇ, ਇਹ ਤਾਂ ਅੱਜ ਕੱਲ ਐਨਕਾਊਂਟਰ ਵੀ ਬੜੇ ਹੋ ਰਹੇ। ਅੱਜ ਫੇਰ ਹੋ ਗਿਆ ਜੰਡਿਆਲਾ, ਜਲੰਧਰ ਦੇ ਲਾਗੇ। ਤਾਂ ਕਹਿੰਦਾ ਮਤਲਬ ਕਿ ਇਹੀ ਕਿਹਾ ਕਿ ਇਹਨਾਂ ਦੀ ਬਾਈਕ ਜਿਹੜੀ ਸੀਗੀ ਉਹ ਦਰਖਤ ਨਾਲ ਟਕਰਾ ਗਈ ਆ, ਪਰ ਬਹੁਤ ਹੀ ਇਹਨਾਂ ਨੇ ਦਰਿੰਦਗੀ ਨੂੰ ਅੰਜਾਮ ਦਿੱਤਾ। ਸੋ ਦਰਿੰਦੇ ਹੁਣ ਆਪਣੇ ਟਿਕਾਣੇ ਤੇ ਪਹੁੰਚ ਗਏ। ਜੀ ਜੀ, ਤੇ ਸਿੱਧੂ ਸਾਹਿਬ ਨੂੰ ਕੌਣ ਕਹਿ ਰਿਹਾ ਮਿੰਟੂ ਜੀ ਕਿ ਵਿਆਹ ਦੀ ਵਰੀ ਦੇ ਵਿੱਚ ਆਏ ਸੂਟ ਵਰਗਾ ਸਿੱਧੂ? ਤਾਂ ਇਹ ਉਹੀ ਕਹਿ ਰਿਹਾ ਕੁਲਬੀਰ ਜੀਰਾ, ਜਿਹੜਾ ਸਿੱਧੂ ਦੀ, ਉਹ ਇੱਕ ਵਾਰੀ ਸਿੱਧੂ ਬੱਸ ਨਹੀਂ ਸੀ ਲੱਦੀ ਫਿਰਦਾ ਸਾਰਿਆਂ ਨੂੰ ਭਾ ਕੇ, ਹਾਂਜੀ ਹਾਂਜੀ, ਸਿੱਧੂ ਦੀ ਬੱਸ ਦੇ ਕੰਡਕਟਰ ਸਾਈਡ ਤੇ ਬਾਰੀ ਦੇ ਵਿੱਚ ਖਲੋਤਾ ਸੀਗਾ ਕੁਲਬੀਰ ਜੀਰਾ, ਤੇ ਕਹਿੰਦੇ ਚੱਲ ਚੱਲ ਜਾਂਦੇ 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 ਜਾਂਦੇ, ਜਿਵੇਂ ਕਨੈਕਟਰ ਕਰਦੇ ਹੁੰਦੇ ਆ, ਇਹ ਕਨੈਕਟਰੀ ਕਰਦਾ ਸੀ ਕਿਸੇ ਟਾਈਮ ਸਿੱਧੂ ਦੀ ਬੱਸ ਦੀ। ਤੇ ਆਹੀ ਆ ਰਾਜਨੀਤੀ ਦੇ ਵਿੱਚ, ਰਾਜਾ ਵੜਿੰਗ ਜੀ ਵੀ ਤੇ ਗੱਡੀ ਚਲਾਉਂਦੇ ਸੀ ਸਿੱਧੂ ਸਾਹਿਬ ਦੀ। ਅੱਛਾ, ਦੇਖ ਕੇ ਥਾਪੜਾ ਉਸ ਵੇਲੇ ਸਿੱਧੂ ਨੂੰ ਪੜਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਹੁਣ ਆਪ ਹੀ ਸਾਰੇ ਉਲਟ ਹੋਏ ਪਏ ਜੀ। ਰਾਜਨੀਤੀ ਐ ਹੀ ਹੈ ਜੀ। ਤਾਂ ਖੈਰ ਇਹ ਕਹਿ ਰਹੇ, ਪਹਿਲਾਂ ਕਿਹਾ ਕਿ ਸਿੱਧੂ ਬੇਸਮੈਂਟ ਦਾ ਬੰਬ ਆ, ਹੁਣ ਕਹਿੰਦੇ
ਵਿਆਹ ਦੀ ਵਰੀ ਚਾਹੇ ਸੂਟ ਵਰਗਾ ਸਿੱਧੂ, ਵਿਆਹ 'ਚ ਵਰੀ ਤੇ ਸੂਟ ਨੂੰ ਐਂ ਕਹਿ ਜਾਂਦਾ ਵੀ ਨਾ ਤੇ ਉਹਨੂੰ ਲਾ ਸਕਦੇ ਆ, ਨਾ ਉਹਨੂੰ ਪਾ ਸਕਦੇ ਆ, ਨਾ ਬਸ ਇਹ ਚੀਜ਼ ਹੁੰਦੀ ਆ ਕਿ ਕੰਮ ਕਿਸੇ ਦਾ ਨਹੀਂ। ਜੀ। ਤੇ ਇਹ ਹੁਣ ਕਹਿ ਰਹੇ ਆ ਕਿ ਇੱਕ ਤੇ ਇਹਨੇ ਮਜੀਠੀਏ ਨੂੰ ਜੱਫੀ ਪਾ ਲਈ ਆ, ਬੱਲੇ ਬੱਲੇ ਵੀ ਸਾਡੀ ਤੇ ਇੰਨੀ ਬਦਨਾਮੀ ਹੋਈ ਕਿ ਰਹਿ ਰੱਬ ਦਾ ਨਾ। ਨਾਲ ਇਹ ਕਹਿੰਦੇ ਆ ਜੀ ਕਿ ਜੇ ਗੱਠਜੋੜ ਕੀਤਾ ਤੇ ਬਾਈ ਫਿਰ ਬਚਣਾ ਕੱਖ ਨਹੀਂ ਹੈ। ਖੈਰ ਗੱਲ ਇਹ ਆ ਕਿ ਕੁਲਵੀਰ ਜੀਰਾ ਹੋਰੀ ਇਹ ਜਿਹੜੀਆਂ ਗੱਲਾਂ ਕਰਦੇ ਪਏ ਆ, ਇਹ ਸਿੱਧੂ ਨੂੰ ਤੇ ਇੰਨੀਆਂ ਗੱਲਾਂ ਕਹਿੰਦੇ ਆ ਕਿ ਅਨੁਸ਼ਾਸਨ ਤੋੜਦਾ, ਫਲਾਂ ਕਰਦਾ। ਮੈਨੂੰ ਇੱਕ ਗੱਲ ਦੱਸੋ, ਖੁਦ ਆ ਕੇ ਰਾਜਾ ਵੜਿੰਗ ਹੋਰਾਂ ਨੇ, ਬਾਜਵਾ ਸਾਹਿਬ ਹੋਰਾਂ ਨੇ ਕਿਹਾ ਕਿ ਹਾਈਕਮਾਨ ਨਾਲ ਗੱਲ ਹੋ ਗਈ ਆ ਤੇ ਉਹਨਾਂ ਨੇ ਕਿਹਾ ਵੀ ਕਿਸੇ ਨੇ ਪਬਲਿਕਲੀ ਕੋਈ ਬਿਆਨ ਨਹੀਂ ਦੇਣਾ। ਤੇ ਉਸ ਤੋਂ ਬਾਅਦ ਸਭ ਤੋਂ ਵੱਧ ਗੱਠਜੋੜ ਦੇ ਵਿਰੋਧ ਦੇ ਵਿੱਚ ਬਿਆਨ ਕਿਹਨੇ ਦਿੱਤੇ ਆ। ਸੋ ਅਨੁਸ਼ਾਸਨ ਤੇ ਪੰਜਾਬ ਦੀ ਕਾਂਗਰਸ 'ਚ ਇਹ ਹੋ ਹੀ ਨਹੀਂ ਸਕਦਾ ਜੀ। ਅਨੁਸ਼ਾਸਨ ਤੇ ਹਿਸਾਬ ਕਿਤਾਬ। ਖੈਰ ਇਹ ਇਹਨਾਂ ਦਾ ਮਸਲਾ ਬਹੁਤ ਵਧਿਆ ਪਿਆ। ਇਸ ਤਰ੍ਹਾਂ ਦੇ ਜਦੋਂ ਬਿਆਨ ਆਉਣ ਡੈ ਪੈਣ, ਜਦੋਂ ਇੱਥੋਂ ਤੱਕ ਤਲਖੀਆਂ ਵੱਧ ਜਾਣ ਤੇ ਫਿਰ ਮਾਮਲਾ ਗੜਬੜ ਹੀ ਆ। ਅਲਟੀਮੇਟਲੀ ਇਹਨਾਂ ਦਾ ਹੀ ਨੁਕਸਾਨ ਆ। ਤਾਂ ਇਹ ਜਿਹੜਾ ਘਮਸਾਨ ਹੈ ਇਹਨਾਂ ਦਾ ਰੁਕਣਾ ਮੈਨੂੰ ਨਹੀਂ ਲੱਗਦਾ ਕਿ ਹਾਲ ਦੀ ਘੜੀ ਠੀਕ ਜਾਪਦਾ ਹੈ। ਨਹੀਂ ਰੁਕਦਾ ਇਹ ਕੰਮ, ਕਿਉਂਕਿ ਹਾਈਕਮਾਨ ਤੱਕ ਦੋਨਾਂ ਹੀ ਧਿਰਾਂ ਨੇ, ਕਿਉਂਕਿ ਹੁਣ ਧਿਰਾਂ ਹੀ ਕਵਾਂਗੇ, ਸਿੱਧੂ ਦੇ ਨਾਲ ਵੀ ਕੁਛ ਹੈਗੇ ਆਮਲਾ ਵਰਗੇ ਆ ਗਏ ਆ ਕਿ ਦੋਵਾਂ ਹੀ ਧਿਰਾਂ ਨੇ ਇੱਕ ਦੂਜੇ ਦੀ ਸ਼ਿਕਾਇਤ ਜਿਹੜੀ ਹੈ ਉਹ ਜਾ ਕੇ ਲਾ ਦਿੱਤੀ ਹੈ। ਜੀ। ਤੇ ਮਿੰਟੂ ਜੀ, ਗੱਲ ਕਰੀਏ ਕੁਸ਼ਤੀ ਸੰਘ ਮਹਾਸੰਘ ਦੇ ਨਵੇਂ ਪ੍ਰਧਾਨ ਸੰਜੇ ਸਿੰਘ ਬਣਿਆ ਤੇ ਉਸ ਤੋਂ ਬਾਅਦ ਸਾਕਸ਼ੀ ਮਲਿਕ ਵੀ ਕੁਸ਼ਤੀ ਛੱਡ ਗਏ ਨੇ, ਸੰਨਿਆਸ ਦਾ ਐਲਾਨ ਕਰ ਦਿੱਤਾ ਉਹਨਾਂ ਨੇ। ਆਪਣੇ ਜੁੱਤੇ ਕੱਲ ਪ੍ਰੈਸ ਕਾਨਫਰੰਸ ਦੇ ਰੱਖੇ ਤੇ ਟੇਬਲ ਤੇ ਰੱਖਤੇ ਸੀਗੇ ਤੇ ਬਜਰੰਗ ਪੂਨੀਆ ਨੇ ਪਦਮ ਸ੍ਰੀ ਮੋੜ ਦਿੱਤਾ ਜੀ। ਨਹੀਂ ਇਹ ਤੇ ਦੇਖੋ ਬੜੀ ਮੈਂ ਕਹੂੰਗਾ ਕਿ ਦੁਖਦ ਗੱਲ ਆ। ਜਿਸ ਤਰ੍ਹਾਂ ਸਾਕਸ਼ੀ ਵਿਦਾ ਹੋਈ ਆ, ਨਹੀਂ ਹੋਣਾ ਚਾਹੀਦਾ। ਚਲੋ ਜੋ ਵੀ ਆ ਮਸਲਾ, ਦੇਖੋ ਇੰਨਾ ਇੱਥੋਂ ਤੱਕ ਨਹੀਂ ਸੀ ਜਾਣਾ ਚਾਹੀਦਾ ਕਿ ਇੱਕ ਓਲੰਪੀਅਨ ਵੀ ਨਹੀਂ, ਇਨਫੈਕਟ ਮੈਡਲਿਸਟ ਆ ਉਹ। ਬੇਸ਼ੱਕ ਮੈਡਲ ਜਿਹੜਾ ਸੀਗਾ ਉਹ ਇਹਦੇ ਬਾਈਲਕ ਆਇਆ ਸੀਗਾ, ਕਿਉਂਕਿ ਜਿਹੜੀ ਤੀਸਰੇ ਨੰਬਰ ਵਾਲੀ ਸੀਗੀ ਕੁੜੀ, ਉਹ ਮਤਲਬ ਸ਼ਾਇਦ ਪਤਾ ਨਹੀਂ ਕੋਈ ਡੋਪ ਵਾਲਾ ਮਾਮਲਾ ਹੋ ਗਿਆ ਕਿ ਕੁਛ, ਉਹਦਾ ਜਿਹੜਾ ਮੈਡਲ ਸੀ ਉਹ ਵਾਪਸ ਲੈ ਲਿਆ ਸੀ, ਖੋਇਆ ਗਿਆ ਸੀ। ਮੈਡਲ ਖੋਏ ਜਾਂਦੇ ਹੁੰਦੇ ਜੀ ਜੀ। ਤਾਂ ਫਿਰ ਉਸ ਤੋਂ ਬਾਅਦ ਇਹਨੂੰ ਮੈਡਲ ਹਾਸਲ ਹੋਇਆ ਸੀਗਾ। ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਹੁਣ ਬਜਰੰਗ ਪੂਨੀਆ ਇਹ ਆਪਦਾ ਮੈਡਲ ਵਾਪਸ ਕਰਨ ਗਿਆ ਸੀਗਾ। ਉਹ ਕਹਿੰਦੇ ਪ੍ਰਧਾਨ ਮੰਤਰੀ ਤੋਂ ਤੁਸੀਂ ਅਪਾਇੰਟਮੈਂਟ ਨਹੀਂ ਲਈ, ਇਹਨੇ ਉੱਥੇ ਫੁੱਟਪਾਥ ਤੇ ਰੱਖ ਦਿੱਤਾ। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਚੱਕ ਲਿਆ, ਚਲੋ ਸਿਕਿਉਰਿਟੀ ਵਾਲਿਆਂ ਨੇ। ਜਿਸ ਤਰ੍ਹਾਂ ਦੀ ਸੂਰਤ ਹਾਲ ਬਣੀ ਆ, ਦੇਖੋ ਗੱਲ ਇਹ ਆ ਕਿ ਇਹ ਮਾਮਲਾ ਜਿਹੜਾ ਉਹ ਇਸ ਤਰ੍ਹਾਂ ਕਿ ਬ੍ਰਿਜ ਭੂਸ਼ਣ ਦਾ ਜਿਹੜਾ ਨੇੜਲਾ ਬਬਲੂ ਉਹ ਦੁਬਾਰਾ ਪ੍ਰਧਾਨ ਬਣ ਗਿਆ। ਗੱਲ ਤੇ ਉਹਨਾਂ ਦੀ ਇੱਕੋ ਆ। ਹੁਣ ਮਸਲਾ ਚਲੋ ਇਹ ਠੀਕ ਆ, ਜੋ ਕੇਸ ਕੁਛ ਦਰਜ ਹੋਣੇ ਸੀ ਉਹਦੇ ਤੇ ਬ੍ਰਿਜ ਭੂਸ਼ਣ ਤੇ ਹੋਏ ਪਏ, ਇਨਕੁਆਰੀਆਂ ਚੱਲੀ ਜਾਂਦੀਆਂ। ਕੁਛ ਮਾਮਲਿਆਂ 'ਚ ਇਹਨਾਂ ਭਲਵਾਨਾਂ ਤੇ ਵੀ ਸਵਾਲ ਉੱਠਦੇ ਆ। ਇਹਨਾਂ ਦੀ ਉਹ ਜਿਹੜੀ ਦੱਸੀ ਨਾਬਾਲਗ ਕੁੜੀ, ਉਸ ਮਾਮਲੇ 'ਚ ਤੁਹਾਨੂੰ ਪਤਾ ਨਾ ਕਿਵੇਂ ਝੂਠ ਸਾਹਮਣੇ ਆ ਗਿਆ। ਤਾਂ ਗੱਲ ਇਹ ਆ ਕਿ ਰਾਤ ਨੂੰ ਮੀਟਿੰਗ ਕੀਤੀ, ਫਿਰ ਟ੍ਰਾਇਲ ਬਾਰੇ ਆ ਗਿਆ ਕਿ ਇਹਨਾਂ ਨੇ ਟ੍ਰਾਇਲ ਤੋਂ ਛੋਟ ਲਈ ਸੀ। ਬਜਰੰਗ ਪੂਨੀਆ ਗਿਆ ਵਿਦਆਊਟ ਟ੍ਰਾਇਲ, ਉੱਥੇ ਹਾਰ ਗਿਆ ਏਸ਼ੀਅਨ ਗੇਮਸ ਦੇ ਵਿੱਚ ਬੁਰੀ ਤਰ੍ਹਾਂ। ਇਹ ਸਾਰੀਆਂ ਚੀਜ਼ਾਂ ਵਾਪਰੀਆਂ। ਹੁਣ ਮੈਨੂੰ ਦੱਸੋ, ਚਲੋ ਇਹ ਵੀ ਦੁਖਦ ਆ, ਮੈਨੂੰ ਵੀ ਦੁਖਦ ਲੱਗਦਾ। ਚਲੋ ਅਸੀਂ ਵੀ ਥੋੜਾ ਬਹੁਤਾ ਸਪੋਰਟਸ ਦੇ ਨਾਲ ਜੁੜੇ ਹੋਏ ਇਨਸਾਨ ਆ, ਇਹ ਦੇਖ ਕੇ ਦੁਖਦ ਲੱਗਦਾ। ਪਰੰਤੂ ਜਦੋਂ ਇਲੈਕਸ਼ਨ ਹੋ ਗਿਆ, ਇਲੈਕਸ਼ਨ ਦੇ ਵਿੱਚ ਇੱਕ ਔਰਤ ਕੈਂਡੀਡੇਟ ਮੁਕਾਬਲਾ ਕਰ ਰਹੀ ਸੀ, ਹੁਣ ਉਹ ਹਾਰ ਗਈ ਆ। ਚਾਹੇ ਜਿੱਤਿਆ ਕਾਲਾ ਚੋਰ ਆ ਤੇ ਚਾਹੇ ਜਿੱਤਿਆ ਚਿੱਟਾ ਸਾਧ ਆ। ਮੈਨੂੰ ਦੱਸੋ ਕਿ ਜਦੋਂ ਇਲੈਕਸ਼ਨ ਨੂੰ ਤੁਸੀਂ ਅਨਫੇਅਰ ਨਹੀਂ ਕਹਿ ਰਹੇ ਤਾਂ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ਜੀ ਇੱਕ ਔਰਤ ਨੂੰ ਇਲੈਕਸ਼ਨ ਜਿੱਤਣਾ ਚਾਹੀਦਾ ਸੀ, ਉਹ ਪ੍ਰਧਾਨ ਬਣਨੀ ਚਾਹੀਦੀ। ਗੱਲ ਤੇ ਹੁੰਦੀ ਹੈ ਨਾ ਕਿ ਜਾਂ ਤਾਂ ਸਹਿਮਤੀ ਹੋ ਜਾਵੇ, ਜੇ ਸਹਿਮਤੀ ਨਹੀਂ ਤੇ ਵੋਟਾਂ ਤਦ ਹੀ ਪੈਂਦੀਆਂ ਨਾ ਜਦੋਂ ਦੋ ਮੁਕਾਬਲੇਬਾਜ਼ ਹੋਣ। ਤਾਂ ਗੱਲ ਇਹ ਕਿ ਇੱਥੇ ਆ ਕੇ ਜਿਹੜੀ ਇਹ ਹੁਣ ਗੱਲ ਹੋਈ ਆ, ਇਸੇ ਕਰਕੇ ਉਹ ਬਬਲੂ ਕਹਿਣ ਡਿਆ, ਜਿਹੜਾ ਦਾ ਬ੍ਰਿਜ ਭੂਸ਼ਣ ਦਾ ਚੇਲਾ ਤੇ ਪਾਰਟਨਰ ਵੀ ਹੈ ਇਹਦਾ ਬਿਜ਼ਨਸ ਦੇ ਵਿੱਚ, ਉਹ ਕਹਿੰਦਾ ਜੀ ਕਿ ਇਹ ਹੁਣ ਭਲਵਾਨੀ ਨਹੀਂ, ਇਹ ਰਾਜਨੀਤੀ ਕਰ ਰਹੇ। ਤੇ ਵੈਸੇ ਇਹ ਇੱਕ ਇਹਨਾਂ ਦਾ ਬੋਲਦਾ ਪਿਆ ਸੀਗਾ, ਲਫੰਗਾ ਜਿਹਾ ਹੈਗਾ ਵਿਧਾਇਕ ਇੱਥੇ, ਲੀਲਾ ਰਾਮ ਕੀ ਨਾਮ ਹੈ ਉਹਦਾ, ਹਰਿਆਣੇ ਦਾ। ਉਹ ਕਹਿੰਦਾ ਇਹਨੇ ਇੱਕ ਮੈਡਲ ਜਿੱਤ ਲਿਆ, ਬਜਰੰਗ ਪੂਨੀਆ ਨੇ, ਕੀ ਮੁਲਕ ਨੇ ਮੁੱਲ ਲੈ ਲਿਆ। ਤੇ ਮੈਂ ਕਿਹਾ ਵੀ ਤੇਰੇ ਗੱਲ 'ਚ ਤੇ 36 ਲੰਕਦੇ ਪਏ ਨਾ, ਕਾਮਨਵੈਲਥ ਦੇ ਤੇ ਏਸ਼ੀਅਨ ਗੇਮਸ ਦੇ ਤੇ ਓਲੰਪਿਕ ਦੇ। ਇੱਕ ਮਾਮਾ ਇੱਕ ਤਗਮਾ ਜਿੱਤਣ ਲੱਗਿਆ, ਪਤਾ ਕਿੰਨੀ ਜ਼ਿੰਦਗੀ ਦਾਅ ਤੇ ਲਾਉਣੀ ਪੈਂਦੀ ਆ। ਤਾਂ ਗੱਲ ਇਹ ਆ ਕਿ ਇਹ ਜਿਹੜਾ ਸਾਰਾ ਕੁਛ ਆ ਬਹੁਤ ਦੁਖਦ ਆ, ਪਰ
ਅਫਸੋਸ ਆ ਕਿ ਸਭ ਕੁਝ ਸਾਡੇ ਇੱਥੇ ਖੇਡਾਂ ਦੇ ਵਿੱਚ ਹੁੰਦਾ ਹੈ। ਬਹੁਤ ਅਫਸੋਸਨਾਕ ਗੱਲ ਆ ਕਿ ਚਲੋ ਠੀਕ ਹੈ, ਜੇ ਕਿਸੇ ਨੇ ਕੋਈ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਪਹਿਲਵਾਨਾਂ ਦੀ ਜਿਹੜੀ ਆਹ ਦੇਖ ਰਹੇ ਹਾਂ ਨਾ ਇਸ ਵੇਲੇ ਸਥਿਤੀ, ਉਹ ਠੀਕ ਨਹੀਂ ਹੈ। ਬਿਲਕੁਲ ਮਿੰਟੂ ਜੀ, ਪਰ ਦੋ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਨੂੰ ਇਹਦੇ 'ਚ ਦੇਖਣੇ ਪੈਣਗੇ, ਦੋ ਅਹਿਮ ਪੱਖ ਹੈ। ਇੱਕ ਤਾਂ ਮਿੰਟੂ ਜੀ ਪਹਿਲਾਂ ਸਰਕਾਰ ਨੇ ਭਰੋਸਾ ਦਿੱਤਾ ਸੀ ਅਨੁਰਾਗ ਠਾਕੁਰ ਨੇ ਕਿ ਇਹਦਾ ਕੋਈ ਨੇੜਲਾ ਚੋਣ ਨਹੀਂ ਲੜੂਗਾ, ਇਹਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ। ਹੁਣ ਇਹਦਾ ਮੁੰਡਾ ਆਪ ਬੈਨਰ ਫੜ ਕੇ ਕਰ ਰਿਹਾ, ਹਾਂਜੀ ਉਹ ਕਹਿੰਦਾ ਵੀ ਦਬਦਬਾ ਸੀ ਸਾਡਾ, ਦਬਦਬਾ ਰਹੂਗਾ, ਤੇ ਇਹੀ ਐਲੀਗੇਸ਼ਨ ਤਾਂ ਉਹਨਾਂ ਦੇ ਭਲਵਾਨਾਂ ਦੇ ਸੀਗੇ ਵੀ ਇਹ ਨਾ ਲੜੂ ਤੇ ਇਹਦਾ ਮੁੰਡਾ ਲੜੂ। ਦੇਖੋ ਗੱਲ ਇੱਕ ਕਰੋ ਨਾ, ਨੇੜਲੇ ਨੇ ਜੇ ਨਹੀਂ ਲੜੀ ਤਾਂ ਨਹੀਂ ਲੜੀ, ਹੁਣ ਉਹਨਾਂ ਨੇ ਲੜਾ ਲਿਆ ਕਿਸੇ ਨੂੰ, ਚਾਹੇ ਉਹਨਾਂ ਦਾ ਬਿਜ਼ਨਸ ਪਾਰਟਨਰ ਹੈ ਜਾਂ ਕੁਛ ਹੈ, ਤਾਂ ਮਤਲਬ ਕਿ ਗੱਲ ਇਹ ਆ ਕਿ ਚੋਣ ਤਾਂ ਲੜੀ ਗਈ ਹੈ ਨਾ। ਉਹਦੇ ਮੁੰਡੇ ਨੇ ਨਹੀਂ ਲੜੀ, ਬ੍ਰਿਜ ਭੂਸ਼ਣ ਨੇ ਨਹੀਂ ਲੜੀ, ਉਹਦੇ ਭਤੀਜੇ ਨੇ ਨਹੀਂ ਲੜੀ, ਇਲੈਕਸ਼ਨ ਲੜੀ ਗਈ, ਤਾਂ ਉਸ ਇਲੈਕਸ਼ਨ ਦੇ ਵਿੱਚ ਤੁਸੀਂ ਕਿਉਂ ਨਹੀਂ ਲਾਮਬੰਦੀ ਕਰ ਸਕੇ? ਜੇ ਤੁਹਾਡੇ ਨਾਲ ਦੇਸ਼ ਹੈ ਤਾਂ ਤੁਸੀਂ ਉਸ ਬੰਦੇ ਦੀ ਪਾਵਰ ਨੂੰ ਚੈਲੰਜ ਕਿਉਂ ਨਹੀਂ ਕਰ ਸਕੇ? ਹੈ ਤਾਂ ਕੁਸ਼ਤੀ ਫੈਡਰੇਸ਼ਨਾਂ ਹੀ ਆ ਨਾ, ਫੈਡਰੇਸ਼ਨਾਂ ਨੇ ਇੱਕ ਰੈਸਲਿੰਗ ਫੈਡਰੇਸ਼ਨ ਕਾ ਚੁਣਨੀ ਹੁੰਦੀ ਹੈ, ਤਾਂ ਇਹਦਾ ਮਤਲਬ ਇਹੀ ਹੈ ਕਿ ਉਹਦੇ ਹੱਕ 'ਚ ਜਿਹੜਾ ਵੀ ਬੰਦਾ ਉੱਥੇ ਕੰਟੈਸਟ ਕਰ ਰਿਹਾ ਸੀਗਾ ਉਹਦੇ ਹੱਕ 'ਚ ਆ ਸਾਰੇ। ਤਾਂ ਜੇ ਹੁਣ ਗੱਲ ਹੀ ਵੋਟਾਂ ਤੇ ਨਿਬੜਨੀ, ਕਿਉਂਕਿ ਕੋਰਟ ਨੇ ਪਹਿਲਾਂ ਸਟੇ ਕੀਤਾ ਸੀਗਾ, ਮੈਨੂੰ ਦੱਸੋ ਪ੍ਰਵੀਨ ਜੀ, ਕੋਰਟ ਦੇ ਆਰਡਰ ਤੇ ਹੀ ਹੋਇਆ ਨਾ ਇਹ ਇਲੈਕਸ਼ਨ, ਜਦ ਸਟੇ ਟੁੱਟ ਗਿਆ ਜੀ, ਉਸ ਤੋਂ ਬਾਅਦ ਫਿਰ ਦੂਜੀ ਗੱਲ ਇਹ ਆ ਕਿ ਕੀ ਤੁਸੀਂ ਡੈਮੋਕ੍ਰੇਸੀ 'ਚ ਇਸ ਚੀਜ਼ ਨੂੰ ਜਾਇਜ਼ ਮੰਨਦੇ ਹੋ? ਚਲੋ ਬ੍ਰਿਜ ਭੂਸ਼ਣ ਤਾਂ ਮੰਨ ਲਿਆ ਗੁਨਾਹਗਾਰ ਹੈ, ਉਹਦੇ ਬੇਟੇ ਨੂੰ ਵੀ ਇਲੈਕਸ਼ਨ ਚੋਂ ਪਾਸੇ ਰੱਖਣਾ ਕੀ ਤੁਸੀਂ ਜਾਇਜ਼ ਮੰਨਦੇ ਹੋ? ਡੈਮੋਕ੍ਰੈਟਿਕ ਪ੍ਰੋਸੈਸ ਆ, ਮੰਨ ਲਓ ਮੈਂ ਗੁਨਾਹ ਕਰਦਾ, ਮੇਰੇ ਬੇਟੇ ਨੂੰ ਕੋਈ ਕਵੇ ਕਿ ਤੂੰ ਇਲੈਕਸ਼ਨ ਨਹੀਂ ਲੜੇਗਾ, ਕੀ ਇਹ ਸੰਭਵ ਹੈ ਜਾਂ ਕੀ ਇਹ ਜਾਇਜ਼ ਹੈ? ਚਲੋ ਉਹਨੇ ਵੀ ਨਹੀਂ ਲੜਿਆ, ਹੁਣ ਇਲੈਕਸ਼ਨ ਕਿਸੇ ਨੇ ਲੜਿਆ, ਉਹ ਬਿਲਕੁਲ ਪੋਸਟਰ ਨਾਲ ਨਹੀਂ ਵੇਖਿਆ, ਦਬਦਬਾ ਹੈ, ਦਬਦਬਾ ਰਹੇਗਾ, ਹਾਂਜੀ ਹਾਂਜੀ ਬਿਲਕੁਲ, ਪਰ ਉਹਨਾਂ ਨੇ ਚੜਾਇਆ, ਉਹਨਾਂ ਨੂੰ ਗਲਤ ਹੈ, ਪਰ ਇਲੈਕਸ਼ਨ ਤੇ ਹੋਇਆ ਨਾ ਜੀ, ਇਲੈਕਸ਼ਨ ਹੋਇਆ, ਇਲੈਕਸ਼ਨ 'ਚ ਉਹ ਜਿੱਤਿਆ, ਤਾਂ ਉਹ ਜਿੱਤਣ ਤੋਂ ਬਾਅਦ ਉਹਦਾ ਰਿਐਕਸ਼ਨ ਜਿਹੜਾ ਉਹ ਬੇਹੂਦਾ ਕਹਿ ਲਓ, ਗਲਤ ਕਹਿ ਲਓ, ਜੋ ਮਰਜ਼ੀ ਆ, ਪਰ ਜਾਂ ਤਾਂ ਤੁਸੀਂ ਇਲੈਕਸ਼ਨ ਨੂੰ ਸਟੇ ਕਰਵਾ ਲੈਂਦੇ ਕਿ ਅਨਫੇਅਰ ਹੈ ਜੀ, ਸਹੀ ਢੰਗ ਨਾਲ ਨਹੀਂ ਹੋ ਰਿਹਾ। ਅਸਲ ਦੇ ਵਿੱਚ ਖੁਦ ਕਹਿ ਬੈਠੇ ਨਾ ਮਿੰਟੂ ਜੀ, ਖੁਦ ਕਹਿ ਬੈਠੇ ਅਨੁਰਾਗ ਠਾਕੁਰ ਕੋਲ ਕਿ ਬਈ ਇਲੈਕਸ਼ਨ ਬੇਸ਼ੱਕ ਕਰਵਾ ਲਓ ਪਰ ਉਹ ਨਾ ਲੜੇ, ਉਹਦਾ ਪਰਿਵਾਰਕ ਮੈਂਬਰ ਨਾ ਲੜੇ। ਬਾਊ ਜੀ ਇਹ ਤੇ ਰਾਤ ਨੂੰ ਹਨੇਰੇ 'ਚ ਮੁਲਾਕਾਤ ਕਰ ਆਏ ਸੀ, ਮੁਲਾਕਾਤ ਉੱਠ ਕੇ, ਬਿਲਕੁਲ, ਜਿੱਥੇ ਇਹਨਾਂ ਦਾ ਸਾਰੇ ਅੰਦੋਲਨ ਕੱਢੋ ਨਾ ਜੀ ਜੀ, ਇਹ ਤਾਂ ਮੁਲਾਕਾਤਾਂ ਕਰ ਰਹੇ ਤੇ ਰੌਲਾ ਪੈ ਗਿਆ, ਉਸੇ ਵੇਲੇ ਖਾਪ ਪੰਚਾਇਤਾਂ ਤੇ ਪਿਛਾ, ਇਹ ਦੋ ਵਾਰੀ ਹੋਇਆ, ਪਹਿਲਾਂ ਵੀ ਧਰਨੇ ਤੇ ਬੈਠੇ ਇਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਸੀਗਾ, ਉੱਠ ਕੇ ਆ ਗਏ, ਦੂਜੀ ਵਾਰੀ ਉਹੀ ਜਿਹੜੇ ਟਕੈਤ ਵਰਗੇ ਤੇ ਉਹਨਾਂ ਨੇ ਆਖਿਆ ਅਸੀਂ ਪੂਰਾ ਲਾ ਦਿਆਂਗੇ ਤੁਹਾਡੇ ਮਗਰ ਜ਼ੋਰ, ਤੇ ਹੋਇਆ ਕੀ, ਜਦੋਂ ਮੈਂ ਰਾਤ ਨੂੰ ਮੁਲਾਕਾਤ ਕਰ ਰਹੇ। ਹਾਂਜੀ, ਫਾਲਟ ਤਾਂ ਇਹਨਾਂ ਦੇ ਵੀ ਦੱਸਣੇ ਚਾਹੀਦੇ ਹਨ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ, ਬ੍ਰੇਕ ਤੋਂ ਪਾਰ ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।